और अलीयाबाद दा ढोल सम्मी ने गाया। अगे जाहिद राणा इन्हें बोलियां गाइयां। अगे चौधरी साहब बोलियां दो सुनाओ। बोलियां हैगियां ने गोरी बांह ते झरीटां यानी कित्थों तूं चढ़ाइयां चूड़ियां। क्या बात है जी, क्या बात। ਇਹਨੂੰ ਆਂਦੇ ਸਹਿ ਸਵਾਰ ਬੋਲੀਆਂ। ਗੋਰੀ ਬਾਂਹ ਤੇ ਝਰੀਟਾਂ ਯਾਨੀ ਕਿੱਥੋਂ ਤੂੰ ਚੜਾਈਆਂ ਚੂੜੀਆਂ। ਫਿਰ ਹੈਗਾ ਲੱਡੂ ਵੰਡ ਦੀ ਕਚਹਿਰੀਓਂ ਨਿਕਲਿਆ ਤੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ। ਲੱਡੂ ਵੰਡ ਦੀ ਕਚਹਿਰੀਆਂ ਨਹੀਂ ਦੋ ਤਿੰਨ ਤਰੀਕਾਂ ਪੈ ਗਈਆਂ ਹੁਣ। ਰਾਧੇ ਰਾਣਾ ਅੱਗੇ ਸ਼ੌਕਤ ਸ਼ੇਖੂਪੁਰਿਆ ਇਹਨੇ ਵੀ ਗਾਇਆ ਸੀ ਵੀ ਜੇ ਤੂੰ ਆਉਣ ਦਾ ਵਾਦਾ। ਇਹਨੇ ਦੋਹਰੀ ਵਾਲਾ ਨੇ ਗਾ ਦਿੱਤੇ। ਅਸਗਰ ਸ਼ੇਖ ਰਾਂਝਾ ਬਹਿ ਗਿਆ ਮੱਥੇ ਤੇ ਹੱਥ ਧਰ ਕੇ ਤੇ ਖੇੜਿਆਂ ਨੇ ਡੋਲੀ ਚੁੱਕ ਲਈ। ਚੁੱਕ ਲਈ। ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲੇ ਤੁਹਾਨੂੰ ਮਿਲੇ। ਬਿਸਮਿल्लाह रहमान रहीम। ਦੋਸਤੋ ਚੈਨਲ ਸਾਡਾ ਦੇਸ਼ ਪੰਜਾਬ। ਅੱਜ ਦੋਸਤੋ ਅਸੀਂ ਇੱਕ ਐਸੀ ਸ਼ਖਸੀਅਤ ਦੇ ਨਾਲ ਮੌਜੂਦ ਹਾਂ ਜਿਹੜੀ ਕਿਸੇ ਵੀ ਮੁਹਤਾਜ ਨਹੀਂ। ਅਗਰ ਅਸੀਂ ਗਾਇਕੀ ਦੀ ਦੁਨੀਆ ਦੇ ਵਿੱਚ ਗੱਲ ਕਰੀਏ ਤੇ ਉਹਨਾਂ ਨੇ ਮੇਰਾ ਖਿਆਲ ਕਹਿੰਦਾ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੀਤ ਲਿਖੇ ਨੇ ਜਿਹੜੇ ਪਾਕਿਸਤਾਨੀ ਫਿਲਮ ਇੰਡਸਟਰੀ ਦੇ ਵਿੱਚ ਵੀ ਬਹੁਤ ਮਕਬੂਲ ਹੋਏ। ਪਾਕਿਸਤਾਨ ਦੇ ਜਿੰਨੇ ਵੀ ਮਸ਼ਹੂਰ ਸਿੰਗਰ ਨੇ, ਲੋਕ ਗਾਇਕ ਨੇ ਜਾਂ ਦੂਸਰੇ ਜਿਹੜੇ ਲੋਕਲ ਸਿੰਗਰ ਨੇ ਉਹਨਾਂ ਨੇ ਗਾਇਆ। ਜਿਨ੍ਹਾਂ ਦੇ ਮਸ਼ਹੂਰ ਤਰੀਨ ਗੀਤ ਜਿਹੜੇ ਅੱਜ ਤੋਂ ਕੋਈ 50 ਸਾਲ ਤੋਂ ਲੋਕ ਸੁਣਦੇ ਆ ਰਹੇ ਨੇ, ਉਹ ਸਾਰੇ ਗੀਤਾਂ ਦੇ ਖਾਲਕ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਨੇ। ਉਹਨਾਂ ਦਾ ਨਾਮ ਹੈ ਜੀ ਚੌਧਰੀ ਮਹਾਰਾਜਦੀਨ ਡੋਗਰ ਪੰਜ ਚੱਕ ਵਾਲੇ। ਚੌਧਰੀ ਸਾਹਿਬ ਨੂੰ ਅੱਜ ਪੁੱਛਾਂਗੇ ਕਿ ਚੌਧਰੀ ਸਾਹਿਬ ਕਿੱਥੇ ਪੈਦਾ ਹੋਏ ਔਰ ਆਪਣਾ ਉਹਨਾਂ ਨੇ ਤਾਲੀਮ ਕਿੰਨੀ ਹਾਸਲ ਕੀਤੀ, ਉਹ ਕਿੰਨੇ ਕੁ ਗੀਤ ਲਿਖ ਚੁੱਕੇ, ਕਿੰਨੇ ਆਪਣਾ ਸਿੰਗਰ ਉਹਨਾਂ ਨੂੰ ਗਾ ਚੁੱਕੇ। ਇਹ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਅੱਜ ਕਰਾਂਗੇ। ਅਸੀਂ ਲਾਹੌਰ ਦੇ ਵਿੱਚ ਉਹਨਾਂ ਦੀ ਰਿਹਾਇਸ਼ਗਾਹ ਦੇ ਉੱਤੇ ਅੱਜ ਮੌਜੂਦ ਹਾਂ ਤੇ ਆਓ ਕਰਦੇ ਹਾਂ ਜੀ ਚੌਧਰੀ ਸਾਹਿਬ ਦੇ ਨਾਲ ਗੱਲ। ਚੌਧਰੀ ਸਾਹਿਬ ਸਲਾਮ ਅਲੈਕਮ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਨੇ ਸਰ? ਠੀਕ ਠਾਕ ਹੋ? ਸੁਣਾ ਰਾਜ਼ੀ ਹੋ ਨਾ? ਖੈਰ ਅਲਹਮਦੁਲਿਲਾ, ਸ਼ੁਕਰ ਅੱਲਾਹ ਪਾਕ ਦਾ ਜੀ। ਹਾਂਜੀ ਚੌਧਰੀ ਸਾਹਿਬ ਅਸੀਂ ਸ਼ੁਰੂ ਕਰਾਂਗੇ, ਤੁਸੀਂ ਕਿੱਥੇ ਪੈਦਾ ਹੋਏ ਜੀ? ਬਿਸਮਿल्लाह ਰਹਿਮਾਨ। ਇਹ ਮੈਂ ਚੜ੍ਹਦੇ ਪੰਜਾਬ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅਜਨਾਲਾ, ਥਾਣਾ ਲੋਪੋਕੀ, ਛੋਟਾ ਜਿਹਾ ਪਿੰਡ ਸੀ ਸੈਦਪੁਰ। ਉਹ ਡੋਗਰਾਂ ਗੁਜਰਾਂ ਦਾ ਪਿੰਡ ਸੀ, ਉੱਥੇ ਮੈਂ ਪੈਦਾ ਹੋਇਆ। ਤੇ ਜਦੋਂ ਮੈਂ 7 ਸਾਲ ਦਾ ਸਾਂ ਉਦੋਂ ਮੈਂ ਦੂਸਰੀ 'ਚ ਪੜ੍ਹਦਾ ਸਾਂ ਤੇ ਮੈਨੂੰ ਪੰਜਾਬੀ ਪੜ੍ਹਨ ਦਾ ਬੜਾ ਹੀ ਸ਼ੌਕ ਸੀ। ਲੋਕ ਵਾਰਾਂ ਮੈਨੂੰ ਮੈਂ 6ਵੀਂ 7ਵੀਂ 'ਚ ਸਾਂ ਤੇ ਮੈਨੂੰ ਲੋਕ ਵਾਰਾਂ ਜਿਹੜੀਆਂ ਹਨ ਇਹ ਕਾਫੀ ਜ਼ਬਾਨੀ ਯਾਦ ਸਨ ਤੇ ਮੈਂ ਗਾਉਂਦਾ ਹੁੰਦਾ ਸਾਂ ਸ਼ੌਕ ਨਾਲ। ਅਤੇ ਉਹ ਸਾਡੇ ਇੰਝ ਹੁੰਦਾ ਸੀ ਕਿ ਸਾਡਾ ਜੰਗਲ ਵਾਸਾ ਸੀ ਜ਼ਿਆਦਾ, ਡੰਗਰ ਲੋਕ ਬੜੇ ਰੱਖਦੇ ਸਨ ਅਤੇ ਮੈਨੂੰ ਘਰ ਦੇ ਪੜ੍ਹਨ ਸਕੂਲੇ ਨਹੀਂ ਸਨ ਜਾਣ ਦਿੰਦੇ ਅਤੇ ਆਉਂਦੇ ਸਨ ਨਹੀਂ ਤੂੰ ਡੰਗਰ ਚਾਰਿਆ ਕਰ। ਅਤੇ ਮੈਂ ਆਪਣੇ ਵਾਲਦ ਸਾਹਿਬ ਨੂੰ ਕਿਹਾ ਕਿ ਮੈਂ ਤਾਂ ਪੜ੍ਹਨਾ ਹੈ। ਉਹਨਾਂ ਫਿਰ ਫੈਸਲਾ ਕੀਤਾ ਕਿ ਇੰਝ ਕਰਿਆ ਕਰ, ਇੱਕ ਦਿਨ ਸਕੂਲੇ ਜਾਇਆ ਕਰ ਅਤੇ ਇੱਕ ਦਿਨ ਤੂੰ ਡੰਗਰ ਚਾਰਿਆ ਕਰ। ਮੈਂ ਇਹ ਵੀ ਫੈਸਲਾ ਮੰਨ ਲਿਆ ਅਤੇ ਉਹ ਮੈਂ ਮਾਸਟਰ ਦੇ ਉਹ ਨਾ ਹੈਗਾ ਸਾਂ ਉੱਥੇ ਮਨੀਟਰ ਸਾਂ ਅਤੇ ਮਾਸਟਰ ਨੇ ਆਖਣਾ ਤੂੰ ਰੋਜ਼ ਕਿਉਂ ਨਹੀਂ ਆਉਂਦਾ। ਮੈਂ ਦੱਸਿਆ ਉਹਨਾਂ ਨੂੰ ਤਾਂ ਆਖਣ ਲੱਗਾ ਚੱਲ ਸਾਨੂੰ ਮਨਜ਼ੂਰ ਹੈ। ਅਤੇ ਮੈਨੂੰ ਇਹ ਪੜ੍ਹਨ ਦਾ ਇਹ ਸ਼ੌਕ ਸੀ ਜ਼ਿਆਦਾ ਪੰਜਾਬੀ ਪੜ੍ਹਨ ਦਾ। ਮੇਰੇ ਵਾਲਦ ਸਾਹਿਬ ਜਿਹੜੇ ਸਨ ਸਾਰੇ ਪਿੰਡ 'ਚ ਇਕੱਲੇ ਹੀ ਪੜ੍ਹੇ ਸਨ ਅਤੇ ਉਹ ਵੀ ਮਸੀਤੋਂ ਕਿਸੇ ਪੜ੍ਹੇ ਸਨ, ਸਕੂਲੋਂ ਨਹੀਂ ਸਨ ਪੜ੍ਹੇ। ਉਹ ਰਾਤ ਨੂੰ ਨਾ ਬਹਿ ਜਾਂਦੇ ਸਾਂ ਰੋਟੀ ਛੋਟੀ ਖਾ ਕੇ 9-10 ਵਜੇ, ਸਿਆਲ ਦੇ ਦਿਨ ਹੋਣ ਜਾਂ ਗਰਮੀਆਂ ਦੇ ਹੋਣ, ਅਤੇ ਮਾਈਆਂ ਭੈਣਾਂ ਸਾਰੀਆਂ ਆ ਜਾਂਦੀਆਂ, ਕੋਈ ਪੀੜੀ ਲੈ ਕੇ ਬਹਿ ਜਾਂਦੀ, ਕੋਈ ਮੂਹੜਾ ਲੈ ਕੇ, ਕੋਈ ਮੰਜੀਆਂ ਦੇ ਉੱਤੇ, ਅਤੇ ਸੁਣਦੀ ਹੁੰਦੀ ਯੂਸਫ ਦੇ ਲੈਖਾਂ ਦੀ ਕਿਤਾਬ ਪੜ੍ਹਦੇ ਹੁੰਦੇ ਸਨ। ਅਤੇ ਮੈਂ ਦੀਵਾ ਲੈ ਕੇ ਅਤੇ ਕੋਲ ਬੈਠਾ ਹੁੰਦਾ ਸਾਂ। ਦੀਵਾ ਉਹਦੇ 'ਚ ਕੌੜਾ ਤੇਲ ਪੈਂਦਾ ਸੀ, ਮਿੱਟੀ ਦਾ ਦੀਵਾ ਹੁੰਦਾ ਸੀ ਅਤੇ ਮੈਂ ਉਹ ਪੜ੍ਹਦਾ ਮੈਂ ਸੁਣਦਾ ਰਹਿੰਦਾ ਸਾਂ। ਅਤੇ ਉਹ ਮੈਨੂੰ ਬੱਚਾ ਸਾਂ ਅਤੇ ਉਹ ਬੱਚਿਆਂ ਨੂੰ ਤਾਂ ਤੁਹਾਨੂੰ ਪਤਾ ਜਲਦੀ ਜ਼ਬਾਨੀ ਯਾਦ ਹੋ ਜਾਂਦੀ ਚੀਜ਼, ਅਤੇ ਮੈਨੂੰ ਉਹ ਕਾਫੀ ਜ਼ਬਾਨੀ ਯਾਦ ਹੋ ਗਈਆਂ। ਜਿਸ ਦਿਨ ਮੇਰੇ ਵਾਲਦ ਸਾਹਿਬ ਕਿਤੇ ਵਾਂਢੇ ਗਏ ਹੁੰਦੇ ਸਨ ਜਾਂ ਕੋਈ ਤਬੀਅਤ ਠੀਕ ਨਹੀਂ ਹੁੰਦੀ ਅਤੇ ਮਾਈਆਂ ਨੇ ਆਖਣਾ ਵੀ ਆਈ ਤੂੰ ਪੜ੍ਹ ਖਾਂ, ਅਤੇ ਮੈਂ ਆਖਣਾ ਮੈਂ ਪੜ੍ਹ ਦਿੰਦਾ। ਅਤੇ ਮੈਂ ਰਾਹ ਦੇ ਨਾਲ ਪੜ੍ਹਨਾ, ਰਾਹ ਦਾ ਹੁੰਦਾ ਮਤਲਬ ਬਹਿਰ ਨਾਲ ਪੜ੍ਹਨਾ, ਮੈਂ ਬੜਾ ਮਜ਼ਾ ਆਉਣਾ। ਅਤੇ ਉਹ ਤੋਂ ਫਿਰ ਪੜ੍ਹਦਿਆਂ ਮੈਨੂੰ ਇਹ ਬੜਾ ਹੀ ਸ਼ੌਕ ਪੈ ਗਿਆ। ਫਿਰ ਉਹ ਨਾਲ ਹੀ ਪਾਰਟੀਸ਼ਨ ਹੋ ਗਈ, ਫਿਰ ਅਸੀਂ ਇੱਧਰ ਆ ਗਏ। ਚੌਧਰੀ ਸਾਹਿਬ ਪਾਰਟੀਸ਼ਨ ਜਦੋਂ ਹੋਈ ਤੁਸੀਂ ਇੱਧਰ ਆਏ ਅਤੇ ਇੱਧਰ ਆ ਕੇ ਕਿੱਥੇ ਸੈਟਲ ਹੋਏ ਜੀ?
ਇੱਥੇ ਜੀ ਆ ਕੇ ਫਿਰ ਅਸੀਂ ਨੇ ਸ਼ਾਹਕੋਟ ਮਾਨਾਵਾਲਾ ਜੜ੍ਹਾਂ ਵਾਲਾ ਦੇ ਸੈਂਟਰ ਦੇ ਵਿੱਚ 5 ਚੱਕੇ, ਉੱਥੇ ਨਨਕਾਣਾ ਸਾਹਿਬ ਦੇ ਸੈਂਟਰ ਦੇ ਵਿੱਚ ਅਸੀਂ ਇੱਥੇ ਆਣ ਕੇ ਸੈਟਲ ਹੋ ਗਏ। ਇੱਥੇ ਆ ਕੇ ਮਿਸ਼ਨ ਹਾਈ ਸਕੂਲ ਮਾਲਟਨਪੁਰ ਇੱਥੇ ਮੈਂ ਦਾਖਲ ਹੋ ਗਿਆ। ਇੱਥੋਂ ਮੈਂ ਮੈਟਰਿਕ ਕੀਤੀ, ਮੈਟਰਿਕ ਕਰਕੇ ਤੇ ਫਿਰ ਮੈਂ ਸਲਾਮੀਆ ਕਾਲਜ ਚਲਾ ਗਿਆ ਰੇਲਵੇ ਰੋਡ, ਉੱਥੋਂ ਮੈਂ FA ਕੀਤਾ। FA ਕਰਨ ਤੋਂ ਬਾਅਦ ਮੈਂ FA ਕੀਤਾ ਹੀ ਅਤੇ ਮੈਨੂੰ ਮੁਲਾਜ਼ਮਤ ਮਿਲ ਗਈ ਸੈਕਟਰੀਏਟ ਦੇ ਵਿੱਚ। ਅਤੇ ਉੱਥੇ ਫਿਰ ਮੈਂ ਸੈਕਟਰੀਏਟ ਮੈਂ ਆਪਣਾ ਜਿਹੜਾ ਸੀ ਨਾ ਸ਼ੇਰੋ ਸ਼ਾਇਰੀ ਦਾ ਸ਼ੌਕ ਮੈਨੂੰ ਬੜਾ ਮੈਂ ਇਹਨੂੰ ਰੱਖਿਆ, ਜਾਰੀ ਰੱਖਿਆ। ਅਤੇ ਲੋਕ ਜਿਹੜੇ ਮੇਰੇ ਸ਼ੇਰ ਸੁਣਦੇ ਸਨ ਨਾ ਅਤੇ ਉਹ ਆਉਂਦੇ ਹਨ ਤੂੰ ਨਹੀਂ ਤੂੰ ਯਾਰ ਤੂੰ ਇੰਨੇ ਅੱਛੇ ਸ਼ੇਰ ਸੁਣਨਾ ਅਤੇ ਤੂੰ ਪੰਜਾਬੀ ਦੇ ਇਮਤਿਹਾਨ ਦੇ ਖਾਂ, ਅਤੇ ਪੰਜਾਬੀ ਦੇ ਇਮਤਿਹਾਨ ਦੇ ਕੇ ਅਤੇ ਓਨਲੀ ਇੰਗਲਿਸ਼ ਦੇਗਾ ਅਤੇ BA ਹੋ ਜਾਏਗਾ। ਤਾਂ ਮੈਂ ਇੰਝ ਹੀ ਕੀਤਾ, ਮੈਂ ਪੰਜਾਬੀ ਦੇ ਇਮਤਿਹਾਨ ਦਿੱਤਾ ਅਤੇ ਮੈਂ ਪੰਜਾਬ 'ਚ ਫਸਟ ਆਇਆ। ਫਸਟ ਤਾਂ ਆਪੇ ਹੀ ਆਉਣਾ ਸੀ, ਉਹ 4 ਲੈਣਾ ਪੁੱਛਦੇ ਹਨ ਮੈਂ 10 ਲੈਣਾ ਲਿਖਦਾ ਹਾਂ, ਉਹ ਇੱਕ ਕਹਾਵਤ ਪੁੱਛਦੇ ਮੈਂ 10 ਕਹਾਵਤਾਂ ਲਿਖ ਦਿੰਦਾ ਹਾਂ, ਉਹ ਇੱਕ ਅਖਾਣ ਪੁੱਛਦੇ ਹਨ ਮੈਂ 20 ਅਖਾਣ ਲਿਖ ਦਿੰਦਾ ਹਾਂ। ਉਹ ਸਾਰੇ ਇਹੋ ਕੁਝ ਹੀ ਉਹਨਾਂ ਵਿੱਚ ਇਮਤਿਹਾਨ 'ਚ ਹੁੰਦਾ ਸੀ। ਅਤੇ ਮੈਂ ਫਸਟ ਆ ਗਿਆ ਅਤੇ ਮੈਂ ਫਿਰ ਓਨਲੀ ਇੰਗਲਿਸ਼ ਦਿੱਤਾ, ਮੈਂ ਫਿਰ ਪਾਸ ਹੋ ਗਿਆ। ਅਤੇ ਮੈਂ ਫਿਰ ਮੇਰਾ ਗ੍ਰੈਜੂਏਸ਼ਨ ਹੋ ਗਈ। ਮੇਰੀ ਗ੍ਰੈਜੂਏਸ਼ਨ ਦਾ ਇਹ ਫਾਇਦਾ ਹੋਇਆ ਸਨੈਲਿਟੀ ਤਾਂ ਨਹੀਂ ਸਾਡੀ ਵੱਧਦੀ, ਔਰ ਇਨਕਰੀਮੈਂਟਾਂ 2 ਲੱਗ ਗਈਆਂ ਸਨ। ਅਤੇ ਉਹ ਫਿਰ ਉਹ ਇਸ ਤਰ੍ਹਾਂ ਕਰਦਿਆਂ ਕਰਦਿਆਂ ਫਿਰ ਮੇਰੇ ਸ਼ੌਕ ਹੋ ਗਿਆ, ਗਾਣੇ ਲਿਖਣ ਦਾ ਵੀ ਸ਼ੌਕ ਹੋ ਗਿਆ। ਚੌਧਰੀ ਸਾਹਿਬ ਆਪਣੀ ਤੁਸੀਂ ਲਾਈਫ ਦੇ ਵਿੱਚ ਚੌਧਰੀ ਸਾਹਿਬ ਆਪਣੀ ਹਯਾਤੀ ਦੇ ਵਿੱਚ ਤੁਸੀਂ ਕਿੰਨੇ ਕੁ ਗਾਣੇ ਲਿਖ ਚੁੱਕੇ ਹੋ? ਗਾਣੇ ਮੈਂ ਕੋਈ 2-2.5 ਹਜ਼ਾਰ ਗਾਣਾ ਲਿਖ ਚੁੱਕਿਆ ਹੈ। 2-2.5 ਹਜ਼ਾਰ ਗਾਣਾ ਮੇਰਾ ਲਿਖਿਆ ਗਿਆ ਹੈ। ਅਤੇ ਉਹ ਨਾ ਮੈਂ ਫਿਰ ਉਹ ਤੁਹਾਨੂੰ ਦੱਸਣਾ ਕਿ ਮੈਨੂੰ ਨਾ ਦਰਬਾਰਾਂ ਦੁਰਬਾਰਾਂ ਜਾਣ ਦਾ ਵੀ ਸ਼ੌਕ ਸੀ। ਸਾਰਿਆਂ ਕੀਦਾ ਹੁੰਦਾ ਆਪਣਾ। ਉਹ ਫਿਰ ਇਹ ਟੈਡੀ ਬਰਾਦਰਨ ਜਿਹੜੇ ਹਨ ਛੋਟੇ ਛੋਟੇ ਬੱਚੇ ਸਨ, ਇਹ ਉੱਥੇ ਮੈਂ ਇਹਨਾਂ ਨੂੰ ਸੁਣਦਾ ਹਾਂ ਅਤੇ ਬਾਰ ਬਾਰ ਉਹੀ ਗਾਣੇ ਗਾਉਂਦੇ। ਇਹਨਾਂ ਨੂੰ ਇੱਕ ਦਿਨ ਕਿਹਾ ਮੈਂ ਯਾਰ ਤੁਸੀਂ ਨਵਾਂ ਗਾਣਾ ਨਹੀਂ, ਤੁਸੀਂ ਲਾਲ ਮਲੁਹਾਰ ਦੇ ਜਾਂ ਆਪਣੇ ਨਾਨੇ ਦੇ ਗਾਉਂਦੇ ਹੋਰ ਕੋਈ, ਤੁਸੀਂ ਇਹਨਾਂ ਮੈਨੂੰ ਬਲਕਿ ਤਨਜ਼ੀਆ ਜਿਹਾ ਇਹਦੇ ਵੱਡੇ ਭਰਾ ਤੁਸੀਂ ਆਪਣਾ ਗਾਣਾ ਕੋਈ ਲਿਖ ਦਿਓ। ਫਿਰ ਅਤੇ ਮੈਂ ਆਖਿਆ ਮੈਂ ਲਿਖਣਾ ਹੈ। ਫਿਰ ਮੈਂ ਇਹਨਾਂ ਨੂੰ ਲਿਖਦਾ ਘੁੰਡ ਚੁੱਕ ਚੁੱਕ ਵੇਖਣ ਕੁੜੀਆਂ ਨਵੀਂ ਵਿਆਹੀ ਦਾ ਰੂਪ ਨਾ ਚੱਲਿਆ ਜਾਵੇ ਸੁਰ। ਉਹ ਰਿਕਾਰਡਿੰਗ ਹੋਈ ਅਤੇ ਜਨਾਬ ਇਹ ਪਹਿਲਾਂ ਗਾਉਂਦੇ ਰਹੇ ਅਤੇ ਲੋਕਾਂ ਦੀ ਜ਼ੁਬਾਨ 'ਤੇ ਆ ਗਿਆ। ਅਤੇ ਕੰਪਨੀ ਵਾਲੇ ਆਖਣ ਲੱਗੇ ਇਹ ਗਾਣਾ ਕਿਹਨੇ ਲਿਖਿਆ? EMI ਕੰਪਨੀ ਸੀ। ਉਹ ਗਾਣਾ ਕਿਹਨੇ ਲਿਖਿਆ? ਅਤੇ ਸਿੰਗਰ ਨੂੰ ਲੱਭਣ ਅਤੇ ਸ਼ਾਇਰ ਨੂੰ ਲੱਭਣ। ਉਹਨਾਂ ਲੱਭ ਲਿਆ। ਮੈਂ ਫਿਰ ਦੱਸਿਆ, ਉਹਨਾਂ ਆਖਿਆ ਇਹ ਇੱਥੇ ਆ ਕੇ ਰਿਕਾਰਡ ਕਰੋ। ਅਸੀਂ ਜਾ ਕੇ ਰਿਕਾਰਡ ਕੀਤਾ EMI ਕੰਪਨੀ ਦੇ ਵਿੱਚ, ਅਤੇ ਇਹ ਗਾਣਾ ਬੜਾ ਹੀ ਸੇਲ ਹੋਇਆ। ਇਹਦਾ ਉਦੋਂ ਤਵਾ ਬਣਿਆ ਸੀ, ਛੋਟੇ ਛੋਟੇ ਤਵੇ ਹੁੰਦੇ ਸਨ ਪਲਾਸਟਿਕ ਦੇ, ਉਦੋਂ ਕੇਸਟਾਂ ਦਾ ਰਿਵਾਜ ਨਹੀਂ ਸੀ ਚੱਲਿਆ। ਉਹ ਤੋਂ ਬਾਅਦ ਫਿਰ ਚੱਲ ਕੇ ਫਿਰ ਮੈਨੂੰ ਇੱਕ ਕੰਪਨੀ ਵਾਲਾ ਆਖਣ ਲੱਗੇ ਘੁੰਡ ਦਾ ਕੋਈ ਹੋਰ ਲਿਖ। ਮੈਂ ਆਖਿਆ ਨਹੀਂ, ਮੈਂ ਦਿਲ 'ਚ ਸੋਚਿਆ ਇਹ ਤਾਂ ਐਵੇਂ ਦੁਨਿਆਵੀ ਜੀ ਗੱਲ ਸੀ, ਮੇਰਾ ਦਾਲ ਲੱਗ ਗਿਆ। ਉਹ ਮੈਂ ਫਿਰ ਇੱਕ ਘੁੰਡ ਲਿਖਿਆ। ਘੁੰਡ ਚੁੱਕ ਚੁੱਕ ਵੇਖਿਓ ਨਾ ਮੇਰਾ ਨਹੀਂ ਕੁੜੀਓ ਹਾਣ ਦਿਓ, ਮੇਰਾ ਮੁੱਕ ਗਿਆ ਜਾ ਕੇ ਉੱਤੋਂ ਫੇਰਾ ਨਹੀਂ ਕੁੜੀਓ ਹਾਣ ਦਿਓ, ਹੱਥੀਂ ਆਪਣੀ ਨਵਾ ਕੇ ਡੋਲੀ ਪਾ ਦਿਓ, ਮੈਨੂੰ ਫੁੱਲਾਂ ਵਾਂਗੂ ਅੱਜ ਨਹੀਂ ਸਜਾ ਦਿਓ, ਹੋਈ ਤੁਹਾਡੀ ਮੇਰੀ ਬੱਸ ਪੈਣਾ ਡਾਢਿਆਂ ਦੇ ਬੱਸ ਆ ਜੇ ਉੱਪਰ ਆਏ ਲੱਗਦਾ ਜੇ ਵੇੜਾ ਨਹੀਂ ਕੁੜੀਓ ਹਾਣ ਦਿਓ, ਮੂੰਹ ਜੋੜ ਜੋੜ ਮੇਰਾ ਨਾਂ ਨਹੀਂ ਤੱਕਿਓ, ਮੇਰੇ ਗੁੱਡੀਆਂ ਬਟੋਲੇ ਸਾਂਭ ਰੱਖਿਓ, ਹੋਈ ਤੁਹਾਡੀ ਮੇਰੀ ਬੱਸ ਪੈਣਾ ਡਾਢਿਆਂ ਦੇ ਬੱਸ ਆ ਜੇ ਉੱਪਰ ਆਏ ਲੱਗਦਾ ਜੇ ਵੇੜਾ ਨਹੀਂ ਕੁੜੀ ਉਹ ਹਾਣ ਜਿਹਾ। ਇਹਦਾ ਪਹਿਲਾ ਹੈਗਾ ਸੀ ਇਹ ਦੋੜਾ ਸੀ ਟੁੱਟ ਗਏ ਜੋੜ ਸੰਗਤ ਦੇ ਸਾਰੇ ਅੱਜ ਆਣ ਜਦਾਈਆਂ ਪਈਆਂ ਨਾਲ ਜਿਨ੍ਹਾਂ ਦੇ ਉਮਰ ਵਹਾਈ ਮੈਨੂੰ ਸ਼ਕਲਾਂ ਯਾਦ ਨਹੀਂ ਰਹੀਆਂ, ਬਣ ਕੇ ਭਾਰ ਸਿਰਾਂ 'ਤੇ ਧਰ ਲੈ ਟੁਰ ਵਾਰੋ ਵਾਰੀ ਪਈਆਂ, ਅਤੇ ਮਹਾਰਾਜ ਦੀ ਨਾ ਕਿਸੇ ਸਾਥ ਨਹੀਂ ਦੇਣਾ ਜਦੋਂ ਗੌਰ 'ਚ ਖੜਕੀਆਂ ਕਈਆਂ। ਬਿਲਕੁਲ ਬਿਲਕੁਲ ਚੌਧਰੀ ਸਾਹਿਬ ਜਿਹੜੇ ਤੁਸੀਂ ਗਾਣੇ ਦੀ ਗੱਲ ਕੀਤੀ ਨਾ ਘੁੰਡ ਚੁੱਕ ਚੁੱਕ ਵੇਖਣ ਕੁੜੀਆਂ ਨਵੀਂ ਵਿਆਹੀ ਦਾ, ਇਹ ਮੇਰਾ ਖਿਆਲ ਕਹਿੰਦਾ ਜੀ 1975-80 ਤੋਂ ਲੈ ਕੇ ਕੋਈ 1990 ਤੱਕ ਰੂਟੀਨ 'ਚ ਚੱਲਦਾ ਰਿਹਾ। ਪਿੰਡਾਂ ਦੇ ਵਿੱਚ ਤੁਹਾਨੂੰ ਯਾਦ ਹੋਵੇ ਸਪੀਕਰ ਲੱਗਦੇ ਹੁੰਦੇ ਸਨ ਸ਼ਾਦੀਆਂ ਦੇ ਉੱਪਰ, ਅਤੇ ਉਹਨਾਂ ਸ਼ਾਦੀਆਂ ਦੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਾਂ 80 ਦੇ ਨੇੜੇ ਅਤੇ ਉਦੋਂ ਅਸੀਂ ਬੜਾ ਸੁਣਦੇ ਹੁੰਦੇ ਸੀ। ਅਕਸਰ ਸਪੀਕਰਾਂ ਦੇ ਵਿੱਚ ਲੋਕ ਇਹ ਗਾਣੇ ਲਵਾਉਂਦੇ ਹੁੰਦੇ ਸਨ ਕਿ ਘੁੰਡ ਚੁੱਕ ਚੁੱਕ ਵੇਖਣ ਕੁੜੀਆਂ ਨਵੀਂ ਵਿਆਹੀ ਦਾ, ਰੂਪ ਨਾ ਝੱਲਿਆ ਜਾਵੇ ਸਹੁਰੇ ਆਈ ਦਾ। ਅਤੇ ਇਹ ਚੌਧਰੀ ਸਾਹਿਬ ਇਸ ਤੋਂ ਇਲਾਵਾ ਤੁਸੀਂ ਟੋਟਲ ਜਿਹੜੇ ਸਾਡੇ ਸਿੰਗਰ ਨੇ ਪਾਕਿਸਤਾਨ ਦੇ ਮੇਲ ਅਤੇ ਫੀਮੇਲ ਕਿੰਨੇ ਕੁ ਸਿੰਗਰਾਂ ਨੇ ਗਾਇਆ, ਕੋਈ ਲਿਸਟ ਉਹਨਾਂ ਦੀ ਹੈ ਤੁਹਾਡੇ ਕੋਲ? ਹਾਂ ਲਿਸਟ ਮੇਰੇ ਕੋਲ ਹੈ ਉਹਨਾਂ ਦੀ। ਲਓ ਮੈਂ ਤੁਹਾਨੂੰ ਦੱਸਣਾ, ਪੜ੍ਹ ਕੇ ਦੱਸਣਾ। ਜੀ ਦੱਸੋ। ਆਸ਼ਕ ਜੱਟ ਜੀ ਆਰਫ ਲੁਹਾਰ ਆਸ਼ਕ ਜੱਟ ਵਾਜਾਂ ਮਾਰਾ ਪੁੰਨਣਾ ਵੇ ਮੇਰੀ ਜਾਨ ਥਲਾਂ ਵਿੱਚ ਸੜਦੀ, ਆਰਫ ਲੁਹਾਰ ਸੱਸੀ
ਟੈਡੀ ਬਰਾਦਰ 5 ਭਰਾਵਾਂ ਨੇ, ਇਹਨਾਂ ਤੇ ਬੜਾ ਹੀ ਕੁਝ ਕੀਤਾ ਨਾ, ਇਹਦਾ ਇੱਕ ਦੱਸਾਂ ਤੇ ਫਿਰ ਬੜੀ ਦੇਰ ਲੱਗ ਜਾਏਗੀ। ਇਹਨਾਂ ਦੇ ਸਾਰਿਆਂ ਦੇ ਇੱਕ ਇੱਕ ਦੇ ਦੱਸੋ ਜੀ, ਇਹ ਪੰਜਾਂ ਭਰਾਵਾਂ ਦਾ ਇੱਕ ਇੱਕ ਦਾ ਇੱਕ ਦੱਸਦੇ ਆ, ਅੰਬ ਚੂਪ ਦੀ ਚਬਾਰੇ ਉੱਤੇ ਚੜ੍ਹ ਕੇ ਗਵਾਂਢੀਆਂ ਨੂੰ ਮਾਰੇ ਗਿੜਕਾਂ। ਮੇਰਾ ਸਾਰਾ ਹੀ ਕਲਚਰ ਸਕਾਫਤ ਸਾਡੀ ਜਿਹੜੀ ਸੀ ਨਾ ਉਹ ਹੀ ਆ। ਤੁਸੀਂ ਜਿਹੜੇ ਮੇਰੇ ਗਾਣਿਆਂ ਦੇ ਵਿੱਚ ਇਸੇ ਕਰਕੇ ਹੁਣ ਤੱਕ ਮੇਰੇ ਗਾਣੇ ਵੇਖਦੇ ਨੇ, ਇਹਨਾਂ 'ਚ ਸਾਰਾ ਕਲਚਰ ਹੈ ਸਾਡਾ, ਸਾਡੇ ਵੱਡਿਆਂ ਦੀ ਸਕਾਫਤ ਹੈ। ਤੇ ਸਕਾਫਤ ਜਿਹੜੀ ਬੰਦਾ ਜਿਹੜਾ ਇਹਨਾਂ ਨੂੰ ਉਹ ਛੱਡ ਜਾਵੇ ਤੇ ਉਹ ਬੰਦਾ ਨਹੀਂ ਹੁੰਦਾ। ਤੇ ਇਹਦੇ ਸਿਰ ਅੰਬ ਚੂਪ ਦੀ ਚਬਾਰੇ ਉੱਤੇ ਚੜ੍ਹ ਕੇ ਗਵਾਂਢੀਆਂ ਨੂੰ ਮਾਰੇ ਗਿੜਕਾਂ, ਤੇ ਮੁੰਜੀ ਲਾਂਭਦੀ ਪਾਣੀ ਦੇ ਵਿੱਚ ਵੜ ਕੇ ਤੇ ਗੋਰਾ ਰੰਗ ਕਾਲਾ ਹੋ ਗਿਆ। ਗੁੱਡੀ ਉਤਲੇ ਚਬਾਰੇ ਤੇ ਡਾਉਂਦੀ ਤੇ ਪੇਚੇ ਮੁੰਡਿਆਂ ਦੇ ਨਾਲ ਕੁੜੀ ਉਹ ਪਾਉਂਦੀ ਤੇ ਜ਼ਮਾਨੇ ਨੂੰ ਕੀ ਮਾਰ ਵਗ ਗਈ। ਚੌਧਰੀ ਸਾਹਿਬ ਜੇ ਮੂੰਜੀ 'ਚ ਵੜ ਕੇ ਆਪਣਾ ਗਰਮ ਪਾਣੀ 'ਚ ਵੜ ਕੇ ਗਰਮੀਆਂ ਦੇ ਮਹੀਨੇ ਮੂੰਜੀ ਲਾਈਏ ਰੰਗ ਤੇ ਕਾਲਾ ਪੈ ਹੀ ਜਾਂਦਾ ਹੈ। ਪੈ ਜਾਂਦਾ ਹੈ। ਮੈਂ ਆਪਣੇ ਡੇਰੇ ਤੇ ਬੈਠਾ ਸਾਂ ਤੇ ਉਹ ਇੱਕ ਚੰਗੜੀ ਸੀ, ਉਹ ਲਾਉਂਦੀ ਪਈ ਸੀ, ਤੇ ਉਹਨੂੰ ਵੇਖ ਕੇ ਫਿਰ ਮੈਂ ਸਾਰੇ ਵੇਖ ਕੇ ਕੀਤਾ ਜੋ ਕੁਝ ਵੀ ਕੀਤਾ। ਇਹ ਟੈਡੀ ਮੇਰੇ ਘਰ ਆਇਆ ਸੀ, ਅਸੀਂ ਕੋਠੇ ਤੇ ਛੱਤ ਤੇ ਬੈਠੇ ਹਾਂ ਤੇ ਨਿੱਕੀ ਨਿੱਕੀ ਫੂਰ ਪੈਣੀ, ਕੁੜੀ ਨੇ ਸਾਨੂੰ ਗਿੜਕ ਮਾਰੀ। ਤੇ ਮੈਨੂੰ ਕੀ ਮਾਰਨੀ ਸੀ, ਉਹ ਬੱਚਾ ਬੜਾ ਸੋਹਣਾ ਸੀ, ਉਹਦੇ ਮਾਰੀ ਉਹਨੇ ਗਿੜਕ। ਤੇ ਉਹ ਆਖਣ ਲੱਗਾ ਚਾਚਾ ਜੀ ਇਹ ਤੇ ਕੁਝ ਲਿਖੋ, ਤੇ ਉਹ ਤੇ ਫਿਰ ਮੈਂ ਲਿਖਿਆ ਅੰਬ ਚੂਪ ਦੀ ਚਬਾਰੀ ਉੱਤੇ ਚੜ੍ਹ ਕੇ ਗਵਾਂਢੀਆਂ ਨੂੰ ਮਾਰੇ ਗਿੜਕਾਂ, ਹੱਥ ਰੇਸ਼ਮੀ ਰੁਮਾਲ ਨਾਲ ਫੜ ਕੇ ਗਵਾਂਢੀਆਂ ਨੂੰ ਮਾਰ ਕੇ ਪਿਆ। ਬਾਕੀ ਅਗਲਿਆਂ ਦੇ ਨਾਲ ਤੇ ਅਗਲੇ ਦਾ ਆਏਗਾ ਸੀ ਜੇ ਉਹ ਫਿਰ ਉਹ ਜਿਹੜਾ ਵੱਡਾ ਸੀ ਨਾ ਉਹਦਾ ਮੈਂ ਢੋਲ ਲਿਖਿਆ ਸੀ। ਉਹ ਬਾਬੇ ਨੈਤ ਕੋਟੀ ਨੂੰ ਗਿਆ, ਲੇਕਿਨ ਮੈਂ ਕੁਛ ਹੱਟ ਕੇ ਲਿਖਿਆ ਸੀ। ਉਹਨੇ ਢੋਲ ਜੋੜੀ ਚਿਮਟੇ ਨਾਲ ਗਿਆ ਸੀ। ਸ਼ਰੀਫ ਇਹਨਾਂ ਦਾ ਭਰਾ ਸੀ। ਫਿਰ ਇਹਦਾ ਬੋਲ ਪਿਆਰ ਵਾਲੇ ਕਿਹਦੇ ਨਾਲ ਬੋਲੇਂਗੀ ਨਹੀਂ ਜਦੋਂ ਮੇਰੀ ਛੁੱਟੀ ਮੁੱਕ ਗਈ, ਬੋਲ ਪਿਆਰ ਵਾਲੇ ਕਿਹਦੇ ਨਾਲ ਬੋਲੇਗੀ ਨਹੀਂ ਜਦੋਂ ਮੇਰੀ ਛੁੱਟੀ ਮੁੱਕ ਗਈ। ਇਹ ਆਣ ਕੇ ਹੁਣ ਇਹਨੇ ਸਾਡੇ ਦੋਸਤ ਨੇ ਗਾਇਆ, ਕਿੰਗਰੇ ਨੇ ਗਾਇਆ, ਕਮਾਲ ਕਰ ਛੱਡੀ ਇਹਨੇ। ਤੇ ਕਿ ਨਾਲ ਕੋਈ ਜ਼ਮਾਨਾ ਹੋਰ ਹੋ ਗਿਆ ਨਾ, ਹੁਣ ਇਹਨੇ ਰੰਗ ਲਾਤਾ। ਇਹਦੀ ਵੀ ਵਾਰੀ ਆ ਜਾਏਗੀ, ਫਿਰ ਦੱਸਾਂਗੇ ਕਿੰਗਰਾ ਸਾਡੇ। ਚੌਧਰੀ ਸਾਹਿਬ ਇਹ ਜਿਹੜੇ ਆਪਣਾ ਸਤਪਾਲ ਕਿੰਗਰਾ ਸਾਹਿਬ ਨੇ, ਇਹ ਚੜ੍ਹਦੇ ਪੰਜਾਬ ਦੇ ਪਿੰਡ ਮਾੜੀ ਮੁਸਤਫਾ, ਇਹ ਉਥੋਂ ਦੇ ਰਹਿਣ ਵਾਲੇ ਨੇ। ਹਾਂ, ਮਾੜੀ ਮੁਸਤਫਾ ਦੇ ਰਹਿਣ ਵਾਲੇ ਨੇ। ਇਹ ਬੱਚਾ ਬੜੇ ਇਹ ਡਾਕਟਰ ਜੇ, MBBS ਡਾਕਟਰ ਨਹੀਂ MBBS ਨਹੀਂ, ਇਹ ਹੈਗਾ ਹੋਮਿਓਪੈਥਿਕ। ਅੱਛਾ, ਹੋਮਿਓਪੈਥਿਕ ਚੌਧਰੀ ਸਾਹਿਬ ਚੰਗਾ ਰਹਿੰਦਾ ਨਾ, ਉਹਦਾ ਕੋਈ ਨਫਾ ਨਾ, ਉਹਦਾ ਕੋਈ ਨਫਾ ਤੇ ਨਾ ਕੋਈ ਨੁਕਸਾਨ। ਨੁਕਸਾਨ ਕੋਈ ਬੰਦਾ ਤੇ ਉਹ ਨਾ, ਇਹ ਬੜਾ ਹੀ ਤਾਬਿਆਦਾਰ ਬੱਚਾ। ਇਹਨੇ ਬਾਪੂ ਤੋਂ ਬਗੈਰ ਗੱਲ ਹੀ ਨਹੀਂ ਕਰਨੀ। ਮੈਂ ਨਾ ਇਹੋ ਜਿਹੇ ਲੋਕੀ ਅਜੇ ਵੀ ਹੈਗੇ ਨੇ। ਇਹਨੇ ਗਾਣਾ ਮੇਰਾ ਗਾਇਆ ਜੇ, ਇਹ ਤੇ ਇਹਨੇ ਹੁਣ ਮੈਂ ਇਹਨੂੰ ਹੋਰ ਵੀ ਗਾਣਾ ਲਿਖ ਕੇ ਦਿੱਤਾ ਹੈ। ਜੇ ਤੂੰ ਇਹਨੂੰ ਹੁਣ ਮੈਂ ਲਿਖ ਕੇ ਦੇਣਾ, ਇਹ ਤੇ ਚਲੋ ਮੰਨਿਆ ਨਸੀਬਾਂ ਵਿੱਚ ਹਾਰ ਸੀ, ਤੂੰ ਵੀ ਤੇ ਨਹੀਂ ਚੰਗਾ ਕੀਤਾ, ਤੇਰੇ ਨਾਲ ਪਿਆਰ ਸੀ। ਹਾਂਜੀ ਬਿਲਕੁਲ ਬਿਲਕੁਲ। ਚੌਧਰੀ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਆਪਣੇ ਜਿਹੜੇ ਕਿੰਗਰਾ ਸਾਹਿਬ ਨੇ, ਸਤਪਾਲ ਕਿੰਗਰਾ ਸਾਹਿਬ ਬੜੇ ਇੱਜ਼ਤ ਕਰਨ ਵਾਲੇ, ਉਹ ਇੱਕ ਮਿਸਾਲ ਹੈ ਕਿ ਬਾਅਦਬ ਤੇ ਬਾਨਸੀਬ ਤੇ ਬੇਅਦਬ ਤੇ ਬੇਨਸੀਬ ਜੀ। ਹਾਂ ਬਿਲਕੁਲ, ਬੇਨਸੀਬ ਹੁੰਦੇ ਨੇ ਇਹ ਤੇ ਸਾਰੇ ਸਾਡੇ ਆਂਦੇ ਨੇ ਨਾ, ਸਾਡੇ ਇਹ ਮਤਲਬ ਇਹ ਕਲਚਰ ਦੇ ਵਿੱਚ ਹੀ ਇਹ ਗੱਲ ਆਉਂਦੀ ਆ। ਤੇ ਇਹ ਬਾਤ ਬੜਾ ਹੈ, ਇਹਨੇ ਬਾਪੂ ਤੋਂ ਬਗੈਰ ਗੱਲ ਨਹੀਂ ਕਰਨੀ। ਤੇ ਦੂਸਰਾ ਇਹ ਕਿ ਮੈਨੂੰ ਵੇਖੋ ਜੀ, ਇਹ ਇੰਨਾ ਕੁ ਹਮਦਰਦ ਹੈ, ਰੋਜ਼ ਪੁੱਛੇਗਾ ਬਾਪੂ ਜੀ ਤੁਹਾਡਾ ਗੋਡਿਆਂ ਦਾ ਕੀ ਹਾਲ ਹੈ, ਬਾਪੂ ਜੀ ਤੁਹਾਨੂੰ ਸਾਹ ਦਾ ਤਾਂ ਨਹੀਂ ਕੋਈ ਮਸਲਾ। ਤੇ ਮੈਨੂੰ ਮੈਂ ਤੁਹਾਡੀ ਦਵਾਈ ਘੱਲ ਦਿਆਂ, ਕੋਈ ਦਵਾਈ ਘੱਲ ਦਿਆਂ। ਮੈਂ ਯਾਰ ਨਹੀਂ, ਖੈਰ ਸਲਾ ਕੋਈ ਨਹੀਂ ਗਾ, ਦਵਾਈ ਆ। ਤੇ ਉਹ ਇਹ ਨਾ ਬੜਾ ਇਹਦੀ ਜ਼ੁਬਾਨ 'ਚ ਮਿਠਾਸ ਬੜੀ ਆ, ਇਹਦੀ ਜ਼ੁਬਾਨ 'ਚ ਮਿਠਾਸ। ਔਰ ਮਿਠਾਸ ਦੀ ਵਜ੍ਹਾ ਨਾਲ ਇਹ ਗਾਉਂਦਾ ਵੀ ਇੰਨਾ ਅੱਛਾ ਹੈ। ਸਹੀ ਫੋਕ ਜਿਹੜੀ ਆਵਾਜ਼ ਨਾ ਇਹਨੂੰ ਮਿਲਿਆ। ਟੈਡੀ ਬਰਾਦਰ ਹਾਂ, 5 ਭਰਾਵਾਂ ਨੇ ਮੇਰੇ ਗਾਏ ਨੇ। ਫਿਰ ਇੱਕ ਸ਼ਫਕਤ ਉਰ ਪੱਪੂ ਮਾਨ, ਇਹਨੇ ਮੇਰਾ ਗਾਇਆ ਈਦਾਂ ਤੇ ਸ਼ਬਰਾਤਾਂ ਲੱਗੀਆਂ। ਨੈਦ ਅਲੀ ਨੇ ਘੜਾ ਅਫਸ਼ਾਂ ਦੇ ਨਾਲ ਗਾਇਆ। ਰਜਬ ਅਲੀ ਨੇ ਗਾਇਆ ਮੈਨੂੰ ਮਾਰੀਏ ਸ਼ਰੀਕਾਂ 'ਚ ਬੋਲੀ ਨਹੀਂ ਭਾਬੀ ਮੇਰਾ ਵਿਆਹ ਕਰ ਦੇ। ਯੂਸਫ ਟੈਡੀ ਨੇ ਗਾਇਆ ਯਾਰੀ ਤਾਂ ਨਿਭਦੀ ਸੱਚਾ ਹੋਵੇ ਪਿਆਰ। ਇਹ ਤਾਂ ਮੈਂ ਇੱਕ ਗਾਣਾ ਦੱਸਣਾ, ਇਹਨਾਂ ਚੋਖੇ ਗਾਏ ਨੇ। ਯੂਨਸ ਟੈਡੀ ਨੇ ਇਹਨੇ ਵੀ ਗਾਇਆ ਮੇਰਾ, ਇਹਨੇ ਵਾਰ ਗਾਈ ਹੈ ਇੱਕ। ਆਸਮ ਲੋਹਾਰ ਨੇ ਗਾਇਆ ਹਰ ਦੇ ਵਾਂਗਰ ਆਈਆਂ ਕਮਾਈਆਂ ਬਾਹਰ ਦੀਆਂ, ਹਰ ਸ਼ਹਿ ਰੋੜ ਲਿਆਈਆਂ ਕਮਾਈਆਂ ਬਾਹਰ ਦੀਆਂ। ਜਿਨ੍ਹਾਂ ਨੂੰ ਮੁੰਜ ਦੀ ਮੰਜੀ ਨਾ ਲੱਭੇ ਉਹਨਾਂ ਥੱਲੇ ਫੋਮ ਦੇ ਗੱਦੇ, ਰੇਸ਼ਮੀ ਲੇਪ ਤਲਾਈਆਂ ਕਮਾਈਆਂ ਬਾਹਰ ਦੀਆਂ। ਗੱਲ ਸੁਣ ਅੜੀਏ ਭੈਣਾਂ ਛੀਵਾਂ, ਕੱਪੜੇ ਪਈਆਂ ਧੋਣ ਮਸ਼ੀਨਾਂ, ਆਂਦੀਆਂ ਬੁੱਢੀਆਂ ਮਾਈਆਂ ਕਮਾਈਆਂ ਬਾਹਰ ਦੀਆਂ। ਆਸਾਂ ਆਉਂਦੇ ਆਂਦਾ। ਅੱਛਾ, ਇਹ ਹੋ ਗਿਆ ਆਸਮ ਲੋਹਾਰ। ਅੱਗੇ ਸ਼ੌਕਤ ਲੋਹਾਰ ਅਲੀਆਬਾਦ ਦਾ ਢੋਲ ਸਮੀ ਨੇ ਗਾਇਆ। ਅੱਗੇ ਜ਼ਾਹਿਦ ਰਾਣਾ, ਇਹਨੇ ਬੋਲੀਆਂ ਗਾਈਆਂ। ਅੱਗੇ ਚੌਧਰੀ ਸਾਹਿਬ ਬੋਲੀਆਂ ਦੋ ਸੁਣਾਓ। ਬੋਲੀਆਂ ਹੈਗੀਆਂ ਨੇ ਗੋਰੀ ਬਾਂਹ ਤੇ ਝਰੀਟਾਂ, ਯਾਨੀ ਕਿੱਥੋਂ ਤੂੰ ਚੜਾਈਆਂ ਚੂੜੀਆਂ। ਕਿਆ ਬਾਤ ਹੈ ਜੀ, ਕਿਆ ਬਾਤ। ਇਹਨੂੰ ਆਂਦੇ ਸਹਿ ਸਵਾਰ ਬੋਲੀਆਂ। ਗੋਰੀ ਬਾਂਹ ਤੇ ਝਰੀਟਾਂ, ਯਾਨੀ ਕਿੱਥੋਂ ਤੂੰ ਚੜਾਈਆਂ ਚੂੜੀਆਂ। ਫਿਰ ਹੈਗਾ
ਲੱਡੂ ਵੰਡਦੀ ਕਚਹਿਰੀਓਂ ਨਿਕਲਿਆ ਤੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ। ਲੱਡੂ ਵੰਡ ਦੀ ਕਚਹਿਰੀਆਂ ਨਿਕਲ ਨਹੀਂ 2-3 ਤਰੀਕਾਂ ਪੈ ਗਈਆਂ ਹਨ। ਰਾਹ ਦੇ ਰਾਣਾ ਅੱਗੇ ਸ਼ੌਕਤ ਸ਼ੇਖੂਪੁਰੀਆ ਇਹਨੇ ਵੀ ਗਾਇਆ ਸੀ ਵੀ ਜੇ ਤੂੰ ਆਉਣ ਦਾ ਵਾਦਾ, ਇਹਨੇ ਦੋਹਰੀ ਵਾਲਾ ਨੇ ਗਾ ਦਿੱਤੇ। ਅਸਗਰ ਸ਼ੇਖ ਰਾਂਝਾ ਬਹਿ ਗਿਆ ਮੱਥੇ ਤੇ ਹੱਥ ਧਰ ਕੇ ਤੇ ਖੇੜਿਆਂ ਨੇ ਡੋਲੀ ਚੁੱਕ ਲਈ। ਡੋਲੀ ਡੋਲੀ ਚੁੱਕ ਲਈ ਚੁੱਕ ਲਈ ਜੀ। ਲਾਲ ਦੀਨ ਸ਼ਬਾਦੀ ਆ ਇਸ ਇਸ਼ਕ ਦੇ ਕੰਮ ਬੋਲਣੇ ਨੇ, ਇਹ ਕਿਸੇ ਪੇਸ਼ ਪੈ ਜਾਂਦਾ ਨਹੀਂ ਲੈਂਦਾ। ਕੀ ਤੁਸੀਂ ਕੀ ਪੁੱਛਣ ਲੱਗੇ? ਚੌਧਰੀ ਸਾਹਿਬ, ਜਿਹੜਾ ਲਾਲ ਦੀਨ ਸ਼ਬਾਜ਼ੀ ਹੈ ਇਹ ਤਾਂ ਬੜਾ ਮਸ਼ਹੂਰ ਸਿੰਗਰ ਹੋਇਆ ਜੀ, ਇਹਨੇ ਬੜੇ ਗਾਣੇ ਗਏ ਨੇ। ਆਪਣੇ ਟੋਟਲ ਕਿੰਨੇ ਗਾਣੇ ਗਾਏ ਤੁਹਾਡੇ? ਮੇਰੇ 2 ਨੇ, ਸਿਰਫ ਮੇਰੇ 2 ਗਾਣੇ ਗਾਏ ਨੇ। ਇਹਦੀ ਗਾਇਕੀ ਤਰ੍ਹਾਂ ਮੈਥੋਂ ਮੁਖਤਲਿਫ ਸੀ ਥੋੜ੍ਹੀ ਜਿੰਨੀ। ਅੱਛਾ। ਹਾਂਜੀ, ਤੇ ਟੈਡੀਆਂ ਦੀ ਜਿਹੜੀ ਗਾਇਕੀ ਸੀ ਇਹ ਪਿਓਰ ਫੋਕ ਸੀ। ਬਿਲਕੁਲ। ਚੌਧਰੀ ਸਾਹਿਬ, ਜਿਹੜੇ ਆਪਣਾ ਲਾਲ ਦੀਨ ਸ਼ਬਾਜ਼ੀ ਨੇ ਆਪਣੇ 2 ਗਾਣੇ ਗਾਏ ਨੇ, ਉਹਨਾਂ ਦੇ ਜ਼ਰਾ 2 ਬੋਲ ਤੇ ਸੁਣਾਓ। ਉਹ ਤੇ ਮੈਨੂੰ ਇੱਕ ਯਾਦ ਹੁੰਦਾ, ਇਸ ਕੰਮ ਬਲੜੇ ਨੇ ਜਿਹਦੇ ਪੇਸ਼ ਪੈ ਜਾਂਦਾ ਉਹਨੂੰ ਨਹੀਂ ਛੱਡਦਾ। ਇਸ ਤਰ੍ਹਾਂ ਦੇ ਮੇਰੇ ਕੋਲ ਗਾਣੇ ਇਹ ਹੁਣ ਮੈਨੂੰ ਜ਼ੁਬਾਨੀ ਦੀ ਯਾਦ ਨਹੀਂ ਹੈਗਾ। ਤੇ ਅੱਗੇ ਹੈਗਾ ਜੀ ਜਵੇਦ ਜੱਟ, ਇਹਨੇ ਮਾਈਆ ਗਾਇਆ ਸੀ। ਮੇਰਾ ਜਵੇਦ ਜੱਟ ਮੁੰਡਾ ਹੈਗਾ ਸਿਆਲਕੋਟ ਸਾਈਡ ਦਾ, ਇਹਨੇ ਵੀ ਗਾਇਆ ਸੀ। ਇਹਨੇ ਮਾਈਏ ਗਾਇਆ ਸੀ ਚਿੱਟੀ ਘੋੜੀ ਦੀ। ਤੇ ਅੱਗੇ ਆ ਗਿਆ ਜੀ ਰਹਿਮਾਨੀ, ਪਹਿਲਵਾਨ ਰਹਿਮਾਨੀ ਮੇਰਾ ਸ਼ਾਗਿਰਦ ਹੈ, ਇਹਨੇ ਵੀ ਗਾਏ, ਕਾਫੀ ਗਾਉਂਦਾ, ਇਹ ਆਪ ਵੀ ਲਿਖਦਾ। ਤੇ ਬਸ ਇਸੇ ਤਰ੍ਹਾਂ ਹੀ ਹੁਣ ਇੰਨੇ ਕੁ ਲੋਕਾਂ ਨੇ ਗਾਏ ਨੇ। ਤੇ ਗਾਣੇ ਜਿਹੜੇ ਨੇ ਮੇਰੇ ਕਾਫੀ ਗਾਏ ਚੁੱਕੇ ਨੇ। ਹੁਣ ਮੈਂ ਇਨਸ਼ਾਅੱਲਾ ਕਿਤਾਬ ਵੀ ਬਣ ਰਹੀ ਆ, ਤੁਹਾਨੂੰ ਦਿਖਾਵਾਂਗਾ ਕਿਤਾਬ ਫਿਰ। ਤੇ ਹੋਰ ਤੁਸੀਂ ਕਹੋ ਤਾਂ ਤੁਹਾਨੂੰ ਮੈਂ 1-2 ਆਪਣੇ ਦੋੜੇ ਜਾਂ ਜਿਹੜੀ ਦੋੜਾ ਚੋਂ ਲੈਣਾ ਦਾ ਅਸੀਂ ਆਨੇ ਆ ਤੇ ਉਹ ਦੱਸ ਦਿਆਂ। ਬਿਲਕੁਲ ਸੁਣਾਓ ਜੀ। ਵਸ ਚੱਲਦਾ ਨਹੀਂ ਤਕਦੀਰ ਅੱਗੇ ਜਦੋਂ ਦਿਨਾਂ ਵੱਲੋਂ ਹੇਰ ਫੇਰ ਹੁੰਦੇ। ਵਸ ਚੱਲਦਾ ਨਹੀਂ ਤਕਦੀਰ ਅੱਗੇ ਜਦੋਂ ਦਿਨਾਂ ਵੱਲੋਂ ਹੇਰ ਫੇਰ ਹੁੰਦੇ। ਸਿਰ ਤੇ ਪੈਣ ਮੁਸੀਬਤਾਂ ਲੱਖ ਭਾਵੇਂ ਬੰਦੇ ਰੱਬ ਦੇ ਸਗੋਂ ਦਲੇਰ ਹੁੰਦੇ। ਗਿੱਦੜ ਫਿਰਨ ਆਜ਼ਾਦ ਤੇ ਫੇਰ ਗਿੱਦੜ, ਸ਼ੇਰ ਪਿੰਜਰੇ ਵਿੱਚ ਵੀ ਸ਼ੇਰ ਹੁੰਦੇ। ਡੋਗਰ ਬੰਦਿਆਂ ਵਿੱਚ ਵੀ ਫਰਕ ਹੁੰਦਾ ਹੀ, ਅੰਬ ਉੱਤੇ ਬੇਰ ਹੁੰਦੇ। ਬਿਲਕੁਲ। ਕਾਹਨੂੰ ਜ਼ੋਰ ਮਾਮਨਾ ਮਾੜਿਆਂ ਦੇ ਕਿਸੇ ਤਗੜੇ। ਚਲੋ ਸਾਹਿਬ, ਦੂਸਰਾ ਦੋੜਾ ਸੁਣਾਓ ਜੀ। ਦੂਸਰਾ ਹੈਗਾ ਕਾਹਨੂੰ ਜ਼ੋਰ ਮਾਮਨਾ ਮਾੜਿਆਂ ਤੇ ਕਿਸੇ ਤਗੜੇ ਨਾਲ ਪੰਜਾ ਲੜਾ ਕੇ ਤੇ ਵੇਖ। ਪਾਣੀ ਰਿੜਕਿਆ ਕੁਝ ਨਹੀਂ ਹੱਥ ਆਉਣਾ, ਦੁੱਧ ਵਿੱਚ ਮਧਾਣੀ ਤੂੰ ਪਾ ਕੇ ਤੇ ਵੇਖ। ਬਿੱਲੀ ਮਾਰ ਦੇਣਾ ਨਹੀਂ ਬਹਾਦਰੀ ਕੋਈ, ਤੇ ਹੱਥ ਸ਼ੇਰ ਦੀ ਪੂਛਲ ਨੂੰ ਪਾ ਕੇ ਤੇ ਵੇਖ। ਮਾੜਾ ਰੋਵੇਗਾ ਤਾਂ ਜਾਂ ਫਿਰ ਨੱਠ ਜਾਏਗਾ, ਕਿਸੇ ਡੋਗਰ ਨਾਲ ਸਿੰਘ ਫਸਾ ਕੇ ਤੇ ਵੇਖ। ਹਾਂਜੀ ਬਿਲਕੁਲ ਜੀ, ਬਿਲਕੁਲ। ਮਾੜਾ ਰੋਵੇਗਾ ਜਾਂ ਨੱਸ ਜਾਏਗਾ। ਉਹ ਕਹਿੰਦੇ ਨਾ, ਮਾੜੇ ਦਾ ਕੀ ਜ਼ੋਰ ਮੁਹੰਮਦ, ਨੱਸ ਜਾਣਾ ਯਾਰ ਰੋਣਾ। ਹਾਂਜੀ ਬਿਲਕੁਲ। ਰੱਬਾ ਡਾਢਿਆ ਤੇਰੇ ਕੰਮ ਸੋਹਣੇ, ਜੋ ਕੁਝ ਕਰਨਾ ਹੈ ਕਰ ਕਮਾਲ ਦੇਣਾ ਹੈ। ਕਈਆਂ ਨੂੰ ਦੇ ਕੇ ਉਹਨਾਂ ਕੋਲੋਂ ਖੋਹ ਲੈਣਾ। ਕਈ ਹੋਣ ਯਤੀਮ ਤੇ ਪਾਲ ਦੇਣਾ ਹੈ। ਕਈ ਕਰਨ ਮਜ਼ਦੂਰੀਆਂ ਤੇ ਸੌਣ ਭੁੱਖੇ, ਰੋਟੀ ਨਾਲ ਸੁੱਕੀ ਦਾਲ ਉਹਨਾਂ ਨੂੰ ਦਾਲ ਦੇਣਾ ਹੈ। ਡੋਗਰ ਜਿਹਾ ਵਿਹਲਿਆਂ ਬੈਠਿਆਂ ਨੂੰ ਹਲਵੇ ਪੂੜੀਆਂ ਤੇ ਖੀਰਾਂ ਦੇ ਥਾਲ ਦੇਣਾ। ਬਿਲਕੁਲ। ਦੋਸਤੋ, ਚੈਨਲ ਸਾਡਾ ਦੇਸ਼ ਪੰਜਾਬ, ਚੌਧਰੀ ਮਰਾਜਦੀਨ ਡੋਗਰ ਪੰਜ ਚੱਕ ਵਾਲੇ ਅੱਜ ਸਾਡੇ ਨਾਲ ਮੌਜੂਦ ਨੇ। ਤੇ ਪਹਿਲੀ ਬੈਠਕ ਸਾਡੀ ਅੱਜ ਉਹਨਾਂ ਦੇ ਨਾਲ ਮੁਕੰਮਲ ਹੋਈ। ਇਨਸ਼ਾਅੱਲਾ ਦੂਸਰੀ ਮੁਲਾਕਾਤ ਦੇ ਵਿੱਚ ਫੇਰ ਕਦੀ ਉਹਨਾਂ ਦੇ ਨਾਲ ਗੱਲ ਕਰਾਂਗੇ।